ਇਹ ਉਹਦਾ ਘਰ ਵੀ ਸੀ ਤੇ ਹਵੇਲੀ ਵੀ। ਕਿਹੜਾ ਸਰ ਜੀ ਭਲਾ? ਪ੍ਰੀਤ ਸਿੰਘ ਹੀ, ਸਰਦਾਰ ਪ੍ਰੀਤ ਸਿੰਘ ਜੀ। ਅੱਛਾ, ਉਹਦਾ ਘਰ ਸੀ ਜੀ, ਇਹਦੇ ਨਾਲ ਹੀ ਹਵੇਲੀ ਸੀ ਜੀ ਜੀ। ਇਹ ਨਕਸ਼ਾ ਬਦਲ ਗਿਆ, ਇੱਥੇ ਖੂਹ ਹੀ ਸਰਦਾਰ ਪ੍ਰੀਤ ਸਿੰਘ ਸਰ ਸਰਾ ਹੀ ਸਰਾ ਜੀ। ਆ ਜਾਓ ਓਕੇ ਜੀ, ਆ ਜਾਓ ਸਾਥੀ, ਆ ਜਾਓ। ਅਸੀਂ ਸਰਦਾਰ ਬੂਟਾ ਸਿੰਘ ਦੇ ਖੂਹ ਦੇ ਨਜ਼ਦੀਕ ਖਲੋਤੇ ਆ। ਸਰਦਾਰ ਬੂਟਾ ਸਿੰਘ ਦੌਲੋ ਵਾਲੀ ਨਜ਼ਦੀਕ ਢੋਡਾ, ਕਸਬਾ ਢੋਡਾ, ਲਾਗੇ ਪਿੰਡ ਰਾਮਪੁਰਾ, ਮਾਛੀ ਵਾਲੀ, ਥੇਥਰ ਵਾਲੀ, ਖਾਰਾ, ਮੇਗਾ, ਗੰਗੋਰ, ਭਾਗੋ ਵਾਲੀ, ਮੀਆਂ ਹਰਪਾਲ, ਬਾਗਾ, ਐਦਲਪੁਰ, ਪਹਾੜੰਗ, ਤਲਵੰਡੀ, ਭਿੰਡਰਾ, ਇਸ ਇਲਾਕੇ 'ਚ ਸਰਦਾਰ ਬੂਟਾ ਸਿੰਘ ਦੇ ਖੂਹ ਦੇ ਉੱਤੇ ਸੰਨ 47 ਤੋਂ ਪਹਿਲਾਂ ਉਹਨਾਂ ਦਾ ਰਕਬਾ ਸੀ। ਪਰ ਉਹਨੂੰ ਬਗਲਾ ਤਾਂ ਕਹਿੰਦੇ ਹਨ ਕਿ ਉਹ ਸਫੇਦ ਕੱਪੜੇ ਪਾਉਂਦਾ, ਸੋਹਣੇ ਕੱਪੜੇ, ਸਾਫ਼ ਸੁਥਰੇ। ਅੱਛਾ, ਸੋਹਣਾ ਲੰਮਾ ਜਵਾਨ। ਜਿਹੜਾ ਇਹਦਾ ਭਰਾ ਇੱਕ ਬੜਾ ਵੱਡਾ ਚੌਧਰੀ ਸੀ, ਘਰ ਜਵਾਈ ਰਹਿ ਗਿਆ ਸੀ ਓਠੀਆਂ, ਭਗਤ ਸਿੰਘ। ਅੱਛਾ, ਸਰਦਾਰ ਭਗਤ ਸਿੰਘ ਇਸ ਇਲਾਕੇ ਦਾ ਚੌਧਰੀ ਸੀ ਓਠੀਆਂ 'ਚ, ਯਾਨੀ ਵੱਡਾ ਭਰਾ ਘਰ ਜਵਾਈ ਓਠੀਆਂ 'ਚ ਰਹਿ ਗਿਆ। ਜੀ। ਸਰ ਜੀ ਕੁੰਡੀ ਉਸੇ ਦੌਰ ਦੀ? ਹਾਂਜੀ ਜੀ, ਆਹ ਦੇਖੋ ਜੀ ਕੁੰਡੀ, ਆ ਦੇਖੋ ਨਾ, ਇਹ ਆ ਦੇਖੋ, ਕਮਾਲ ਹੋ ਗਿਆ। ਸਭ ਕੁਛ ਉਹਨਾਂ ਦਾ। ਹਾਂ, ਇਹਨਾਂ ਦੇ ਕੁਛ ਵੀ ਨਹੀਂ ਕੀਤਾ। ਆਵੇ ਜੀ, ਆਹ ਕੁੰਡੀਆਂ ਵੀ ਉਹਨਾਂ ਦੀਆਂ। ਹਾਂ ਵਾਹ ਜੀ, ਠੀਕ ਹੈ, ਬਹੁਤ ਵਧੀਆ ਜੀ। ਇਹ ਉਹੋ ਹੀ ਬਾਲੇ ਉਹਨਾਂ ਦੇ। ਵਾਹ ਜੀ ਜੀ ਜੀ। ਹਾਂ ਬਾਲੇ, ਦਰਵਾਜ਼ੇ, ਖਿੜਕੀਆਂ ਜੀ ਉਹਨਾਂ ਦੀਆਂ ਹੀ, ਕੀ ਬਾਤ, ਸਭ ਕੁਛ ਹੀ ਉਹਨਾਂ ਕੀ ਬਾਤ ਜੀ। ਵਾਹ ਜੀ, ਮੰਨ ਗਏ। ਹੁਣ ਬਸ ਤੁਹਾਨੂੰ ਖੂਹ ਸਰਦਾਰ ਬੂਟਾ ਸਿੰਘ ਵਾਲਾ ਵਿਖਾਉਣਾ। ਠੀਕ ਹੈ। ਤੇ ਅੱਛਾ, ਇੱਕ ਪੌਦਾ ਹੈ ਜਿਹੜਾ ਸਰਦਾਰ ਬੂਟਾ ਸਿੰਘ ਸਰਾ ਦੌਲੋ ਵਾਲੇ, ਅੱਛਾ, ਨਜ਼ਦੀਕ ਢੋਡਾ, ਹੂੰ ਤਹਿਸੀਲ ਪਸਰੂਰ, ਜ਼ਿਲ੍ਹਾ ਸਿਆਲਕੋਟ, ਪਿੰਡ ਦੌਲੋ ਵਾਲੀ। ਜੀ ਜੀ। ਇਹ ਬੂਟਾ ਆਹ ਸਿਰਫ ਇਹਨੂੰ ਅਜੇ ਇੰਨਾ ਫਲ ਵੀ ਨਹੀਂ ਲੱਗਦਾ। ਹਾਂ। ਆਹ ਸਰਦਾਰਾਂ ਦੀ ਨਿਸ਼ਾਨੀ ਰੱਖੀ, ਉਹਨਾਂ ਦੀ ਮੁਹੱਬਤ 'ਚ ਰੱਖਿਆ। ਵਾਹ, ਤੇ ਇਹ ਬੂਟਾ ਉਹ ਹੀ ਛੱਡ ਗਏ ਹਨ। ਸਾਡੇ ਵਾਸਤੇ ਉਹ ਈਦ ਦਾ ਦਿਨ ਹੋਏਗਾ, ਉਹਨਾਂ ਦਾ ਪੋਤਰਾ ਹੋਏ, ਹਾਂ, ਕੋਈ ਉਹਨਾਂ ਦਾ ਪੁੱਤਰ ਪੁੱਤਰ ਹੋਏ, ਭਤੀਜਾ, ਦੋਤਰਾ, ਨਵਾਸਾ। ਹੂੰ ਸਾਡੇ ਖਾਨਦਾਨ ਦਾ ਵਾਸਤੇ, ਕੋਈ ਆਦਮੀ ਸਾਡੇ ਵਾਸਤੇ ਉਹ ਸਾਡਾ ਸਭ ਤੋਂ ਵੱਡਾ ਅਜ਼ੀਜ਼ ਹੋਏਗਾ। ਹਾਂ ਸਾਡੇ ਨਾਲ ਰਾਬਤਾ ਕਰਨਾ, ਸਾਡੇ ਨਾਲ ਰਾਬਤਾ ਕਰਨ। ਅਸੀਂ ਆਪਣਾ ਨੰਬਰ ਦੇ ਰਹੇ ਹਾਂ 03। ਖੁਸ਼ੀ ਹੋਵੇ ਹੱਸਿਆ ਤਦ ਜਾਂਦਾ, ਸੱਜਣ ਹੋਣ ਦੁੱਖ ਸੁਣਾਏ ਜਾਂਦੇ। ਦੁੱਖਾਂ ਬਾਦ ਕਲੇਜੇ ਵਿੱਚ ਸ਼ੇਖ ਪੈਂਦਾ, ਸ਼ੇਖ ਬਾਦ ਨਹੀਂ ਮੋਤੀ ਪਰੋਏ ਜਾਂਦੇ। ਪੁੱਤਰਾਂ ਬਾਦ ਨਹੀਂ ਜੱਗ ਤੇ ਨਾ ਰਹਿੰਦਾ, ਦੌਲਤ ਬਿਨਾ ਨਹੀਂ ਧੋਏ ਜਾਂਦੇ। ਜਦੋਂ ਬੰਦੇ ਤੇ ਮੁਸੀਬਤ ਆਣ ਪੈਂਦੀ, ਅੰਗ ਸਾਗ ਭੈਣ ਭਾਈ ਟੋਏ ਜਾਂਦੇ। ਹੁਸਨ ਕਵੇ ਮੈਂ ਸਭ ਤੋਂ ਡਾਢਾ, ਦੁਨੀਆ ਮੇਰੀ ਗੱਲਾਂ ਕਰਦੀ। ਦੌਲਤ ਕਵੇ ਮੈਂ ਤੇਥੋਂ ਭਾਰੀ, ਦੁਨੀਆ ਮੇਰਾ ਪਾਣੀ ਭਰਦੀ। ਵਾਹ, ਅਕਲ ਕਵੇ ਦੋਵੇਂ ਝੂਠੇ, ਮੈਂ ਵਿੱਚ ਕਚਹਿਰੀ ਲੜਦੀ। ਤਕਦੀਰ ਕਵੇ ਤਿੰਨੇ ਹੀ ਪਾਗਲ, ਮੈਂ ਜੋ ਚਾਹਾਂ ਕਰਦੀ। ਤਕਦੀਰ ਮਿਲਿਆ ਮੇਟ ਕਰ ਛੱਡਦੀ। ਸਹੀ ਗੱਲ। अस्सलाम वालेकुम, सत श्री अकाल, प्रणाम दोस्तों। मैं ਤੁਹਾਡਾ ਆਪਣਾ ਬੇਲੀ ਮਿੱਤਰ ਖਾਦਮ ਸੈਨ ਅੱਜ ਇੱਕ ਨਵੀਂ ਕਹਾਣੀ ਦੇ ਨਾਲ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹਾਂ। ਅੱਜ ਦੋਸਤੋ ਸਾਂਝਾ ਪੰਜਾਬ ਦੀ ਟੀਮ ਪਹੁੰਚੀ ਹੈ ਜੀ ਪਿੰਡ ਦੋਲੋਵਾਲੀ। ਗਵਰਨਮੈਂਟ ਗਰਲਜ਼ ਪ੍ਰਾਇਮਰੀ ਸਕੂਲ ਦਾ ਵਿਊ ਦੇਖਿਆ ਜਿਹੜਾ ਕਿ ਪਿੰਡ ਦੋਲੋਵਾਲੀ ਦੇ ਵਿੱਚ ਮੌਜੂਦ ਹੈ। ਚੌਧਰੀ ਗੁਲਸ਼ਾਦ ਹੈਦਰ ਸਾਹਿਬ ਦੀ ਕਿਆਦਤ ਦੇ ਵਿੱਚ ਇਹ ਵੀ ਇੱਕ ਬਹੁਤ ਹੀ ਜ਼ਬਰਦਸਤ ਕਿਸਮ ਦਾ ਇੰਟਰਵਿਊ ਹੋਣ ਜਾ ਰਿਹਾ ਜੀ। ਸਾਂਝਾ ਪੰਜਾਬ ਚੈਨਲ ਦੇ ਤੁਸੀਂ ਕੱਲ ਦੀ ਡੇਟ ਵਿੱਚ ਇੱਕ ਟ੍ਰੇਲਰ ਦੇਖਿਆ ਜਿਹਦੇ ਵਿੱਚ ਤੁਸੀਂ ਸਰ ਸ਼ਬੀਰ ਸਾਹਿਬ ਦੀ ਮੁਹੱਬਤ ਸਿੱਖ ਸਰਦਾਰਾਂ ਦੇ ਨਾਲ ਜਿਹੜੀ ਕਿ ਅਸੀਂ ਆਪਣੇ ਲਫ਼ਜ਼ਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ, ਤੇ ਇਹਦੇ ਨਾਲ ਨਾਲ ਉਹਨਾਂ ਨੇ ਇੱਕ ਪੰਜਾਬੀ ਹੋਣ ਦੇ ਨਾਤੇ ਪੂਰਾ ਹੱਕ ਅਦਾ ਕੀਤਾ, ਜਿਹੜੀਆਂ 100 ਸਾਲਾਂ ਪੁਰਾਣੀਆਂ ਨਿਸ਼ਾਨੀਆਂ ਨੂੰ ਆਪਣੇ ਗੱਲ ਨਾਲ ਲਾ ਕੇ ਰੱਖਿਆ। ਸਾਨੂੰ ਪਿਛਲੇ ਕੋਈ 5-6 ਮਾਹ ਤੋਂ ਚੌਧਰੀ ਮੁਹੰਮਦ ਅਫਜ਼ਾਲ ਸਾਹਿਬ ਬੁਲਾ ਰਹੇ ਸਨ। ਸਾਡੀ ਖੁਸ਼ਕਿਸਮਤੀ ਕਿ ਐਡੇ ਪਿਆਰ ਕਰਨ ਵਾਲੀ ਰੂਹਾਂ ਦੇ ਨਾਲ ਸਾਡਾ ਮਿਲਾਪ ਹੋਇਆ। ਤੇ ਅਸੀਂ ਜੀ ਇਸ ਵੇਲੇ ਪਿੰਡ ਦੋਲੋਵਾਲੀ ਦੇ ਬਾਰ-ਬਾਰ ਜਿਹੜੀ ਫਿਰਨੀ ਹੈ ਉਸ ਰੋਡ ਤੇ ਮੌਜੂਦ ਤੁਹਾਨੂੰ ਪਿੰਡ ਦੋਲੋਵਾਲੀ ਦਾ ਵਿਊ ਦਿਖਾ ਰਹੇ ਹਾਂ। ਇਸ ਪਿੰਡ ਦੇ ਵਿੱਚ 1947 ਤੋਂ ਪਹਿਲੇ ਜਿਹੜੀ ਜ਼ਿਆਦਾ ਆਬਾਦੀ ਸੀ ਜਾਂ ਜਿਹੜੇ ਜ਼ਿਆਦਾ ਲੋਕ ਇੱਥੇ ਵਸਦੇ ਸਨ ਉਹਨਾਂ ਦਾ ਤਾਲੁਕ ਸਿੱਖ ਕਮਿਊਨਿਟੀ ਦੇ ਨਾਲ ਸੀ। ਤਕਰੀਬਨ 80-85% ਲੋਕ
ਜਿਹੜੇ ਸਨ ਇਸ ਪਿੰਡ ਦੇ ਵਿੱਚ ਵਸਣ ਵਾਲੇ, ਉਹਨਾਂ ਦਾ ਤਾਲੁਕ ਸਿੱਖ ਕਮਿਊਨਿਟੀ ਦੇ ਨਾਲ ਸੀ। ਤੇ ਅਸੀਂ ਬੇਹੱਦ ਮਸ਼ਕੂਰ ਹਾਂ ਜੀ ਆਪਣਾ ਚੌਧਰੀ ਮੁਹੰਮਦ ਅਫਜ਼ਲ ਸਾਹਿਬ ਦੇ ਸਰਸ਼ ਬਸ਼ੀਰ ਸਾਹਿਬ ਤੇ ਇਹਦੇ ਨਾਲ ਚੌਧਰੀ ਮੁਹੰਮਦ ਜਮੀਲ ਬਜਾੜ ਸਾਹਿਬ ਐਡਵੋਕੇਟ, ਜਿਹੜਾ ਕਿ ਪਸਰੂਰ ਸਿਟੀ ਪਸਰੂਰ ਕਚਹਿਰੀ ਵਿੱਚ ਆਪਣੀ ਡਿਊਟੀ ਸਰ ਅੰਜਾਮ ਦੇ ਰਹੇ ਨੇ। ਤੇ ਇਹਦੇ ਨਾਲ ਨਾਲ ਅਸੀਂ ਪਿੰਡ ਦੋਲੋਵਾਲੀ ਦੇ ਹਰ ਉਸ ਬਜ਼ੁਰਗ ਦਾ, ਹਰ ਉਸ ਆਪਣੇ ਵੱਡੇ ਵੀਰ ਦਾ, ਬੱਚਿਆਂ ਦੇ ਅਸੀਂ ਬੇਹੱਦ ਮਸ਼ਕੂਰ ਹਾਂ ਜਿਨ੍ਹਾਂ ਸਾਡਾ ਬਹੁਤ ਸਾਥ ਦਿੱਤਾ ਤੇ ਆਉਣ ਵਾਲੀ ਨਸਲ ਵਾਸਤੇ ਆਪਣੇ ਪਿੰਡ ਦੀ 100 ਸਾਲਾ ਪੁਰਾਣੀ ਤਾਰੀਖ ਨੂੰ ਮਹਿਫੂਜ਼ ਕੀਤਾ ਜਾਂ ਕਰਵਾਇਆ। ਅੱਜ ਦੇ ਪਾਰਟ 1 ਦੇ ਵਿੱਚ ਤੁਸੀਂ ਇਸ ਪਿੰਡ ਦੀ ਸੈਰ ਕਰੋਗੇ ਜੀ। ਇਸ ਪਿੰਡ ਦੇ ਜਿਹੜੇ ਨਾਮਵਰ ਸਿੱਖ ਸਰਦਾਰ ਸਨ ਉਹਨਾਂ ਦੇ ਬਾਰੇ ਗੱਲਬਾਤ ਸਰ ਬਸ਼ੀਰ ਸਾਹਿਬ ਕਰਨਗੇ। ਕਿਹੜੀਆਂ ਪੁਰਾਣੀਆਂ ਨਿਸ਼ਾਨੀਆਂ ਨੇ ਉਹਨਾਂ ਦੇ ਬਾਰੇ ਅਸੀਂ ਤੁਹਾਨੂੰ ਅੱਜ ਡਿਟੇਲ ਦੱਸਾਂਗੇ। ਬਾਕੀ ਦੀ ਜਿਹੜੀ ਪਾਰਟ 2 ਦੇ ਵਿੱਚ ਗੱਲਬਾਤ ਹੈ ਉਹ ਬਜ਼ੁਰਗਾਂ ਦੇ ਨਾਲ ਕਰਾਂਗੇ। ਸ਼ੁਕਰੀਆ। ਹਾਂਜੀ ਸਰ ਜੀ, ਸਾਨੂੰ ਦੱਸੋ ਜੀ ਇਸ ਛੱਪੜ ਦੇ ਬਾਰੇ। क्या आया 1947 ਤੋਂ ਪਹਿਲੇ ਦਾ? ਇਹ 1947 ਤੋਂ ਪਹਿਲਾਂ। ਅੱਛਾ ਜੀ। ਅੱਜ ਦੇ ਲਾਗੇ ਮਲਕਾਂ ਦਾ ਘਰ ਸੀ। ਅੱਛਾ। ਉਹ ਸਾਹਮਣੇ ਪ੍ਰੀਤ ਦਾ ਘਰ ਸੀ, ਉਹ ਨਕਸ਼ਾ ਬਦਲ ਗਿਆ ਸਰਦਾਰ ਪ੍ਰੀਤ ਸਿੰਘ ਦਾ। ਉਹ ਜਿਹੜਾ ਉਹ ਸਾਹਮਣੇ ਜਿੱਥੇ ਖੰਭਾ। ਅੱਛਾ। ਸਰਦਾਰ ਪ੍ਰੀਤ ਸਿੰਘ ਦੀ ਇੱਥੇ ਖੂਹੀ ਸੀ, ਖੂਹੀ। ਅੱਛਾ। ਹਾਂ, ਵੱਡਿਆਂ ਕੋਲੋਂ ਸੁਣਿਆ ਤੇ ਨਾਲ ਹੀ ਉਹਦਾ ਪੱਕਾ ਘਰ ਸੀ। ਉਹ ਢੇਰ ਧੂੜ ਕੇ ਨਕਸ਼ਾ ਬਣ ਗਿਆ। ਪਰਾਂ ਜਿਹੜਾ ਇਸ ਪਿੰਡ ਦਾ ਚੌਧਰੀ ਸੀ ਸਰਦਾਰ ਹਰਨਾਮ ਸਿੰਘ ਬਗਲਾ। ਅੱਛਾ। ਉਹਦੀ ਬੈਠਕ ਹੀ ਪਿੱਛੇ ਉਹਦੇ ਘਰ ਹਨ ਜਿਹੜੇ ਮੇਰੇ ਕੋਲ ਘਰ ਨੇ। ਅੱਜ ਵੀ ਹਰਨਾਮ ਸਿੰਘ ਬਗਲਾ, ਸਰਦਾਰ ਹਰਨਾਮ ਸਿੰਘ ਬਗਲਾ, ਬਲਕਿ ਉਹਨਾਂ ਦੀ ਤਸਵੀਰ ਦੇਨੇ ਆ। ਉਹ ਦਰਵਾਜ਼ੇ ਨਹੀਂ ਹੁਣ ਕਿਤੇ ਵੀ ਲੈ ਗਏ। ਉਹ 5 ਲੱਖ ਚ ਵੀ ਉਹ ਦਰਵਾਜ਼ਾ ਨਹੀਂ ਬਣਦਾ ਇਸ ਟਾਈਮ। ਉਹਨਾਂ ਦਰਵਾਜ਼ਿਆਂ ਦੀ ਤਸਵੀਰ ਦੇਨੇ ਆ। ਵਾਹ ਜੀ ਵਾਹ। ਸਰਦਾਰ ਹਰਨਾਮ ਸਿੰਘ ਬਗਲਾ, ਜਿਹੜੇ ਮੈਂ ਪੱਕੇ ਮਕਾਨ ਬਣਾਏ ਨੇ, ਮੈਂ ਉਹਨਾਂ ਦੀ ਨਿਸ਼ਾਨੀ ਰੱਖੀ ਹੈ ਸਰਦਾਰਾਂ ਦੀ। ਵਾਹ ਜੀ, ਉਹਨਾਂ ਦੀ ਤਸਵੀਰ ਤੁਹਾਂ ਚਾੜਨੀ। ਤੁਹਾਡੀ ਮੁਹੱਬਤ ਨੂੰ ਸਲਾਮ। ਜ਼ਰੂਰ ਜੀ ਜ਼ਰੂਰ। ਤੇ ਇਹ ਪਿੰਡ ਜੀ ਦੌਲੋਵਾਲੀ। ਜੀ ਦੌਲੋਵਾਲੀ ਸਰਾਵਾਂ ਦਾ ਸਾਬਕਾ ਸੰਤਾਲੀ। ਜੀ ਜੀ। ਹੁਣ ਇੱਥੇ ਗੁੱਜਰ ਨੇ, ਕਿਸਾਨੇ ਨੇ, ਇਹ ਬਾਜ਼ਾਰ ਨੇ, ਗਰਲੇ ਨੇ, ਜੀ ਜੀ, ਵਾਨੇ ਨੇ, ਮੋਸਟਰ ਨੇ, ਯਾਨੀ 4-5 ਕਿਸਮ ਦੇ ਗੁੱਜਰ ਨੇ। ਜੀ ਜੀ। ਤੇ ਸਾਰਿਆਂ ਦਾ ਤਾਲੁਕ ਅੰਬਾਲੇ ਤੋਂ ਮੈਂ ਤੇ ਮੁਖਤਲਿਫ ਪਿੰਡਾਂ ਤੋਂ। ਠੀਕ। ਅਗਲਾ ਸਟੈਪ ਸਾਡਾ ਸਰ ਜੀ ਕਿਹੜੇ ਵਹੀ ਖੂਹ ਤੁਸੀਂ ਜ਼ਿਕਰ ਕਰ ਰਹੇ ਹੋ? ਖੂਹ ਜੀ ਸਰਦਾਰ ਬੂਟਾ ਸਿੰਘ ਹੀ ਦੌਲੋਵਾਲੀ ਦਾ। ਸਰਦਾਰ ਬੂਟਾ ਸਿੰਘ, ਉੱਥੇ ਉਹਦਾ ਖੂਹ ਹੀ। ਇਹ ਰਕਬਾ ਸਾਨੂੰ ਲਾ ਦੇ। ਹਾਂਜੀ, ਇਸ ਵੇਲੇ ਅਸੀਂ ਸਾਂਝਾ ਪੰਜਾਬ ਦੀ ਟੀਮ ਪਿੰਡ ਦੋਲੋਵਾਲੀ ਦੇ ਵਿੱਚ ਮੌਜੂਦ ਹੈ ਜੀ। ਤੇ ਬੜਾ ਵਧੀਆ ਸਾਡਾ ਸਵਾਗਤ ਕੀਤਾ ਗਿਆ ਇਸ ਪਿੰਡ ਦੇ ਵਿੱਚ। ਤੁਸੀਂ ਦੇਖ ਰਹੇ ਹੋ, ਸਾਨੂੰ ਬੜਾ ਅੱਛਾ ਪ੍ਰੋਟੋਕਾਲ ਮਿਲਿਆ। ਪਿੰਡ ਦੋਲੋਵਾਲੀ ਦੇ ਜਿਹੜੇ ਲੋਕ ਨੇ, اخلاقی ਤੌਰ ਤੇ ਜਿਹੜਾ ਇਹਨਾਂ ਦਾ ਮੈਂ ਇਮੇਜ ਹੈ ਉਹ ਮੈਂ ਆਪਣੇ ਲਫ਼ਜ਼ਾਂ ਵਿੱਚ ਬਿਆਨ ਨਹੀਂ ਕਰ ਸਕਦਾ। ਤੇ ਤੁਸੀਂ ਸਾਡੀ ਵੀਡੀਓ ਦੇਖੋਗੇ ਤੁਹਾਨੂੰ ਪਤਾ ਚੱਲੇਗਾ। ਤੇ ਇਹ ਜੀ ਛੱਪੜ। ਹਾਂਜੀ ਸਰ ਜੀ, ਨਾਲ ਸਾਨੂੰ ਸ਼ੇਅਰ ਸੁਣਾਉਂਦੇ ਜਾਓ ਤੇ ਨਾਲ ਅਸੀਂ ਪਿੰਡ ਦਾ ਵੀ ਦਿਖਾਉਂਦੇ ਹਾਂ। ਆਨ ਨਾ ਕੈਮਰਾ। ਹਾਂਜੀ, ਕੈਮਰਾ ਆਨ ਹੈ। ਚਲੋ ਉੱਥੇ ਖਲੋ ਕੇ ਸੁਣਾਵਾਂਗਾ ਤਸਵੀਰ ਦੀ। ਚਲੋ ਸਹੀ ਹੈ, ਤਸਵੀਰ ਦਾ ਆਉਣਾ ਜ਼ਰੂਰੀ ਹੈ ਜੀ। ਠੀਕ ਹੋ ਗਿਆ। ਸ਼ੇਰ ਕੋ 4 ਦੇ ਚ ਲੈਣੇ ਨੇ। ਜ਼ਰੂਰ। ਸਿੰਘ ਸਰਾ, ਇਹ ਉਹਦਾ ਘਰ ਵੀ ਸੀ ਤੇ ਹਵੇਲੀ ਵੀ। ਕਿਹੜਾ ਸਰ ਜੀ ਭਲਾ? ਪ੍ਰੀਤ ਸਿੰਘ ਹੀ, ਸਰਦਾਰ ਪ੍ਰੀਤ ਸਿੰਘ ਜੀ। ਅੱਛਾ, ਉਹਦਾ ਘਰ ਸੀ ਜੀ। ਇਹਦੇ ਨਾਲ ਹੀ ਹਵੇਲੀ ਸੀ। ਜੀ। ਇਹ ਨਕਸ਼ਾ ਬਦਲ ਗਿਆ। ਇੱਥੇ ਖੂਹ ਹੀ ਸਰਦਾਰ ਪ੍ਰੀਤ ਸਿੰਘ ਸਰ ਸਰਾ ਹੀ। ਸਰਾ ਜੀ। ਆ ਜਾਓ। ਓਕੇ ਜੀ, ਆ ਜਾਓ ਸਰ ਜੀ, ਆ ਜਾਓ। ਆ ਜਿਹੜੀ ਜਿੱਥੇ ਹੁਣ ਮਕਾਨ ਬਣ ਗਏ ਨੇ, ਇਹ ਸਰਦਾਰ ਹਰਨਾਮ ਸਿੰਘ ਬਗਲੇ ਦੀ ਇੱਥੇ ਬੈਠਕ ਕੀ। ਅੱਛਾ। ਜਿਹੜਾ ਇਸ ਪਿੰਡ ਦਾ ਚੌਧਰੀ। ਜੀ। ਕਿਉਂ ਸਰ ਜੀ? ਸਰਦਾਰ ਹਰਨਾਮ ਸਿੰਘ ਬਗਲਾ। ਅੱਛਾ। ਤੁਸੀਂ ਰਹਿ ਰਹੇ ਹੋ? ਠੀਕ ਹੈ। ਹੁਣ ਅਸੀਂ ਜਾ ਰਹੇ ਹਾਂ ਸਰਦਾਰ ਹਰਨਾਮ ਸਿੰਘ ਬਗਲੇ ਦਾ ਘਰ। ਜੀ। ਯਾਨੀ ਓਲਡ ਘਰ। ਅੱਗੇ ਨਕਸ਼ਾ ਬਦਲ ਗਿਆ। ਯਾਨੀ ਉਹਨਾਂ ਦੇ ਦਰਵਾਜ਼ੇ ਅੱਜ ਵੀ ਉਸੇ ਹਾਲਤ 'ਚ ਮੌਜੂਦ ਨੇ। ਤੇ ਜਿਹੜੇ ਤੁਸੀਂ ਆਪਣੀ ਗੱਲਾਂ ਲਾ ਕੇ ਜੀ, ਮੈਂ ਜਦੋਂ ਮਕਾਨ ਬਣਾਏ ਨੇ, ਮੈਂ ਉਹੋ ਹੀ ਦਰਵਾਜ਼ੇ ਉਹਨਾਂ ਦੀ ਨਿਸ਼ਾਨੀ ਮੁਹੱਬਤ 'ਚ ਰੱਖ ਛੜੇ ਨੇ। ਮਸਲਨ ਉਹਨਾਂ ਦੇ ਬਣੇ ਦਰਵਾਜ਼ੇ ਉਸੇ ਤਰ੍ਹਾਂ ਅੱਜ ਵੀ ਉਸੇ ਹਾਲਤ 'ਚ ਕਾਇਮ ਨੇ। ਠੀਕ ਜੀ। ਅੱਜ ਪਿੰਡ ਇਹ ਸਰਦਾਰ ਹਰਨਾਮ ਸਿੰਘ ਬਗਲਾ, ਮਸਲਨ ਉਹ ਗਲੀਆਂ ਦਾ, ਮਕਾਨਾਂ ਦੀ ਚੇਂਜਿੰਗ ਹੋ ਗਈ ਹੈ, ਤਬਦੀਲੀ ਆ ਗਈ। ਠੀਕ ਜੀ। ਇਹ ਘਰ ਇਨ ਹੋ ਰਹੇ ਆ ਜੀ, ਇਹ ਸਰਦਾਰ ਹਰਨਾਮ ਸਿੰਘ ਬਗਲੇ ਦੇ। ਵਾਹ ਜੀ। ਵਾਹ ਜੀ ਵਾਹ। ਇਹ ਜੀ ਘਰ ਜੀ। ਖੁਸ਼ ਹੋਣਗੇ ਸਰਦਾਰ ਸਾਹਿਬ। ਆਹੋ ਜੀ।
ਅੱਲਾ ਕਰੇ ਜੀ ਉਹ ਹੋਣ, ਚਲੋ ਉਹ ਨਹੀਂ ਤਾਂ ਗੂ ਉਹਨਾਂ ਦੇ ਔਲਾਦ ਹੋਏ, ਕੋਈ ਪੋਤਰਾ ਹੋਏ। ਇੱਥੇ ਜਾਮ ਨੂੰ ਹੁੰਦਾ ਸੀ ਬੜਾ ਵੱਡਾ। ਕਿੱਥੇ ਭਲਾ ਸਰ ਜੀ? ਇੱਥੇ ਇੱਥੇ ਅੱਛਾ ਅੱਛਾ ਇਸ ਜਗ੍ਹਾ ਅੱਛਾ ਅੱਛਾ ਇੱਥੇ ਸੀ ਜਾਮ। ਉਹਨਾਂ ਦਾ ਹੀ ਜਾਮ ਨੂੰ ਸੀ, ਠੀਕ ਹੈ। ਬੜਾ ਵੱਡਾ ਜਾਮ ਨੂੰ ਸੀ ਉਹ, ਯਾਨੀ ਬਾਅਦ ਚ ਫਿਰ ਅੱਛਾ ਅੱਛਾ ਸੱਤ ਕੱਤਾ ਆ ਜਾਓ। ਉਹ ਦਰਵਾਜ਼ਿਆਂ ਦੀ ਤਸਵੀਰ ਲੈ ਲਓ ਅੱਜ ਠੀਕ ਠੀਕ। ਸਾਡੀ ਤੋਂ ਖਾਣਾ ਆ ਸਾਡੀ ਘਰ ਕਿਦਾ ਸੀ ਆ ਜਿਹੜਾ ਵਿਰਕਾਂ ਦਾ ਨਹੀਂ ਬਿਰਕਾਂ ਦਾ। ਉਹ ਵਿਰਕਾਂ ਦਾ। ਅੱਛਾ ਅੱਛਾ ਸਰਦਾਰ ਵਿਰਕਾਂ ਦਾ, ਠੀਕ ਹੋ ਗਿਆ। ਇਹ ਸਰ ਜੀ ਨਿੰਮ ਦਾ ਬੂਟਾ ਇਹ ਨਿੰਮ ਦਾ ਬੂਟਾ ਜੀ, ਅੱਛਾ ਜੀ। ਨਿੰਮ ਦਾ ਬੂਟਾ। ਇਹ ਸਰਦਾਰ ਹਰਨਾਮ ਸਿੰਘ ਬਗਲੇ ਦਾ ਘਰ ਹੈ ਬਿਲਕੁਲ ਠੀਕ ਠੀਕ ਹੈ ਜੀ। ਪਿੰਡ ਦੋਲੋ ਵਾਲੀ ਜੀ, ਪਿੰਡ ਦੌਲੋਵਾਲ। ਸਾਰੋਂ ਨੂੰ ਬਗਲਾ ਤਾਂ ਕਹਿੰਦੇ ਹਨ ਕਿ ਉਹ ਸਫੇਦ ਕੱਪੜੇ ਪਾਉਂਦਾ, ਸੋਹਣੇ ਕੱਪੜੇ ਸਾਫ਼ ਸੁਥਰੇ। ਅੱਛਾ ਸੋਹਣਾ ਲੰਮਾ ਜਵਾਨ। ਜਿਹੜਾ ਇਹਦਾ ਭਰਾ ਇੱਕ ਬੜਾ ਵੱਡਾ ਚੌਧਰੀ ਸੀ, ਘਰ ਜਵਾਈ ਰਹਿ ਗਿਆ ਸੀ ਓਠੀਆਂ, ਭਗਤ ਸਿੰਘ। ਅੱਛਾ ਸਰਦਾਰ ਭਗਤ ਸਿੰਘ ਇਸ ਇਲਾਕੇ ਦਾ ਚੌਧਰੀ ਸੀ ਓਠੀਆਂ 'ਚ, ਯਾਨੀ ਵੱਡਾ ਭਰਾ ਘਰ ਜਵਾਈ ਓਠੀਆਂ 'ਚ ਰਹਿ ਗਿਆ। ਜੀ ਠੀਕ ਹੈ। ਆਓ ਜੀ, ਆ ਲਓ ਜੀ, ਆ ਦਰਵਾਜ਼ਿਆਂ ਦੀ ਤਸਵੀਰ। ਜਲਦੀ ਕਰੋ ਜਲਦੀ। ਆ ਦਰਵਾਜ਼ੇ ਦੇ ਸਰਦਾਰਾਂ ਦੇ ਲਾਈਟ ਆਨ ਕਰ ਦਿਓ ਪਿਛਲੀ। ਓਏ ਬੱਲੇ 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 ਬੱਲੇ। ਉਹਨਾਂ ਦੇ ਅਜੇ ਆਹ ਨਿਸ਼ਾਨੀ ਰੱਖੀ ਹੈ। ਵਾਹ ਤੇ ਆਹ ਦਰਵਾਜ਼ਾ ਵੀ ਉਹਨਾਂ ਦਾ। ਸਰ ਜੀ ਵੇਖੋ, ਬਣਾਉਣ ਵਾਲੇ ਨੇ ਕਮਾਲ ਕਰ ਛੜਿਆ। ਹਾਂਜੀ ਹਾਂਜੀ। ਬੜੀ ਨਫਾਸਤ ਦਾ ਕੰਮ ਕੀਤਾ ਜੀ। ਸਰਦਾਰ ਹਰਨਾਮ ਸਿੰਘ ਬਗਲਾ ਬਗਲੇ ਦਾ ਖਿਤਾਬ ਉਹਨਾਂ ਨੂੰ ਮਿਲਿਆ ਜੀ, ਲਕਬ ਮਿਲਿਆ ਇਸ ਪਿੰਡ ਦੇ ਜਿਹੜੇ ਵਸਨੀਕ ਨੇ। ਉਹਨਾਂ ਦੇ ਹੱਥਾਂ ਦੇ ਦਰਵਾਜ਼ੇ, ਉਹਨਾਂ ਦੇ ਘਰ ਜਿਹੜੇ ਲੱਗੇ ਸਨ, ਉਹ ਦਿਖਾ ਰਹੇ ਆ। ਇਹ ਸਾਡੇ ਸਰ ਜੀ ਜਿਹੜੇ ਕਿਹਨਾਂ ਦੇ ਬਜ਼ੁਰਗ ਇੰਡੀਆ ਤੋਂ ਚੱਲ ਕੇ ਆਏ ਸਨ, ਇਸ ਚੀਜ਼ ਦੀ ਕਦਰ ਨੂੰ ਬਖੂਬੀ ਸਮਝਦੇ ਨੇ। ਸੋ ਇਹਨਾਂ ਨੇ ਇਹਨਾਂ ਚੀਜ਼ਾਂ ਨੂੰ ਜਨਾਬ ਆਪਣੇ ਗਾਲਾਂ ਲਾ ਕੇ ਰੱਖਿਆ, ਬਲਕਿ ਇਸਤੇਮਾਲ ਵੀ ਕਰ ਰਹੇ ਨੇ, ਇਹਨਾਂ ਤੋਂ ਮੁਸਤਫੀਦ ਵੀ ਹੋ ਰਹੇ ਨੇ। ਇਹ ਦਰਵਾਜ਼ੇ ਜੀ ਉਸ ਵਕਤ ਦੇ ਸ਼ਾਹਕਾਰੀ ਮਕਾਨ ਦਾ। ਸਰ ਜੀ ਕੁੰਡੀ ਉਸੇ ਦੌਰ ਦੀ। ਹਾਂਜੀ ਜੀ, ਇਹ ਦੇਖੋ ਜੀ ਕੁੰਡੀ, ਆ ਦੇਖੋ ਨਾ, ਇਹ ਆ ਦੇਖੋ, ਕਮਾਲ ਹੋ ਗਿਆ। ਸਭ ਕੁਛ ਉਹਨਾਂ ਦਾ। ਹਾਂ, ਇਹਨਾਂ ਦੇ ਕੁਛ ਵੀ ਨਹੀਂ ਕੀਤਾ। ਆ ਵੇਖੋ ਆਹੋ ਜੀ, ਆ ਕੁੰਡੀਆਂ ਵੀ ਉਹਨਾਂ ਦੀਆਂ ਹੀ। ਹਾਂ ਹਾਂ ਵਾਹ ਜੀ ਠੀਕ ਹੈ, ਬਹੁਤ ਵਧੀਆ ਜੀ। ਤੇ ਘਰ ਦਾ ਨਕਸ਼ਾ ਜ਼ਰੂਰ ਚੇਂਜ ਹੋਇਆ। ਬਲਕਿ ਇਹ ਜਿਹੜੀ ਉਤਲੀ ਛੱਤ ਹੈ ਨਾ, ਅੱਛਾ ਜੀ, ਇਹ ਉਹਨਾਂ ਦੇ ਹੀ ਬਾਲੇ ਨੇ, ਅੱਜ ਵੀ ਉਹਨਾਂ ਦੇ ਇਹ ਬਾਲੇ ਉਹ ਹੀ ਨੇ। ਬਾਲੇ ਉਹ ਹੀ ਨੇ। ਉਸ ਕਮਰੇ ਯਾਰ ਚ ਵੀ ਆ ਕਮਾਲ। ਬਾਲੇ ਨੇ। ਮਕਾਨ ਦੁਬਾਰੇ ਬਣੇ ਨੇ। ਮਤਲਬ ਮਟੀਰੀਅਲ ਤੁਸੀਂ ਉਹ ਇਸਤੇਮਾਲ ਕੀਤਾ ਵੇ। ਵਾਹ ਜੀ ਦਰਵਾਜ਼ੇ ਉਹੀ ਨੇ। ਦਰਵਾਜ਼ੇ ਉਹੀ ਬਾਲੇ ਆ ਵੇਖੋ, ਆ ਬਾਲੇ ਉਹ ਸਰਦਾਰਾਂ ਦੇ ਹੀ ਨੇ। ਆਹ ਕੋਈ ਤਬਦੀਲੀ ਨਹੀਂ ਕੀਤੀ, ਇਹ ਉਹੋ ਹੀ ਬਾਲੇ ਉਹਨਾਂ ਦੇ ਹੀ ਨੇ। ਵਾਹ ਜੀ ਜੀ ਜੀ। ਹਾਂ ਹਾਂ ਹਾਂ, ਬਾਲੇ ਦਰਵਾਜ਼ੇ ਖਿੜਕੀਆਂ ਜੀ ਉਹਨਾਂ ਦੀਆਂ ਹੀ, ਕੀ ਬਾਤ, ਸਭ ਕੁਛ ਹੀ ਕੀ ਉਹਨਾਂ ਬਾਤ। ਜੀ ਵਾਹ ਜੀ। ਮੰਨ ਗਏ ਮੰਨ ਗਏ। ਹੁਣ ਬਸ ਤੁਹਾਨੂੰ ਖੂਹ ਸਰਦਾਰ ਬੂਟਾ ਸਿੰਘ ਵਾਲਾ ਹਾਂਜੀ ਵਿਖਾਉਣਾ। ਠੀਕ ਹੈ ਜੀ। ਤੇ ਫਿਰ ਇਹ ਸਾਰੇ ਹਾਂਜੀ ਸਰ ਜੀ। ਸਾਜੀ ਹਾਲ ਹਨ। ਉਹ ਅੱਛਾ, ਆਪੇ ਹੀ ਆ ਜਾਏਗਾ ਦੌਲੋ ਵਾਲੀ ਪਿੰਡ। ਹਾਂ ਹਾਂਜੀ ਹਾਂਜੀ, ਉਹ ਆ ਗਿਆ ਜੀ, ਵਿੱਚ ਆ ਗਿਆ। ਇਹ ਖਾਦਮ ਸਾਹਿਬ ਸਰਦਾਰ ਬੂਟਾ ਸਿੰਘ ਦਾ ਰਕਬਾ ਸੀ, ਜਿਹੜਾ ਸਾਡੇ ਬਜ਼ੁਰਗਾਂ ਨੂੰ ਸੰਨ 47 ਤੋਂ ਬਾਅਦ ਲਾਟ ਹੋਇਆ। ਠੀਕ ਹੈ। ਇਹ ਇੱਥੇ ਅੱਛਾ ਖੂਹ ਸੀ, ਅੰਬਾਂ ਦੇ ਬੂਟੇ ਹਨ। ਅੰਬਾਂ ਦੇ ਬੂਟੇ ਨੇਰੀ ਚ ਡੇਗੇ ਨੇ। ਇੱਕ ਬੂਟਾ ਸਰਦਾਰ ਬੂਟਾ ਸਿੰਘ ਦਾ ਮੌਜੂਦ ਹੈ, ਅੰਬ ਦਾ। ਉਹਦੀ ਤਸਵੀਰ ਲੈ ਲਓ ਤੁਸੀਂ ਉੱਥੇ ਖਲੋ ਕੇ। ਅੱਛਾ ਅੱਛਾ ਸਰਦਾਰ ਬੂਟਾ ਸਿੰਘ ਦਾ ਇੱਕ ਬੂਟਾ ਹੈ। ਉਹਨਾਂ ਹੀ ਲਾਇਆ। ਅੱਛਾ ਵਾਹ ਜੀ ਵਾਹ ਜੀ ਵਾਹ। ਇੱਥੋਂ ਦੀ ਆ ਲਾਣੇ ਦੀ ਤਸਵੀਰਾਂ। ਇੱਕ ਮਿੰਟ ਸਮਾਨ ਇਹ ਸਬਜ਼ੀ ਅੰਬ ਦਾ ਦਰਖਤ ਹੈ ਬੂਟਾ ਸਿੰਘ ਜੀ ਦਾ। ਸਾਹਮਣੇ ਉਹ ਜਿਹੜਾ ਆਪਣਾ ਵੱਡਾ ਦਰਖਤ ਨਜ਼ਰ ਆ ਰਿਹਾ। ਇਹ ਪਿੱਪਲ ਦੇ ਉਰਲੀ ਸਾਈਡ ਤੇ ਅੰਬ ਹੈ। ਉਹ ਖਾਦਮ ਸਾਹਿਬ ਹਾਂ ਉੱਥੇ ਖੂਹ ਦੀ ਨਿਸ਼ਾਨੀ। ਆਹ ਸਾਰੇ ਅੰਬ ਦਾ ਬੂਟਾ। ਹਾਂ ਉਹਦੀ ਤਸਵੀਰ ਹੈ। ਹੈ ਜੀ, ਅਸੀਂ ਜਾ ਰਹੇ ਹਾਂ। ਇਹ ਆਪਣਾ ਹਵੇਲੀ।
ਇਹ ਕੀ ਪਾਇਆ ਜੀ ਇਹ ਸਾਇਲੈਂਸ ਬਣਾਇਆ ਜੀ ਆਹ ਜਾਨਵਰਾਂ ਵਾਸਤੇ ਅੱਛਾ ਮਕਈ ਦਾ। ਇਹਦੇ ਬਾਰੇ ਦੱਸੋ। ਇਹਦੇ ਵਿੱਚ ਆ ਜਾਓ ਥੱਲੇ ਨੂੰ ਅੱਛਾ। ਇਹ ਮਕਈ ਜੇ ਅੱਛਾ ਇਹ ਮਕਈ ਨੂੰ ਨਾ ਆਪਣਾ ਮਸ਼ੀਨ ਨਾਲ ਹਾਂ ਹਾਂ ਕ੍ਰਸ਼ ਕਰਕੇ ਠੀਕ ਹੈ। ਇਹਨੂੰ ਸੇਵ ਕੀਤਾ ਹਾਂ ਟਰੈਕਟਰ ਦੇ ਨਾਲ, ਫਿਰ ਨਾ ਇਹਨੂੰ ਲਸੜਿਆ, ਹੂੰ ਇਹਦੀ ਹਵਾ ਕੱਢੀ ਹੈ। ਮਤਲਬ ਗੱਲ ਗ੍ਰੈਂਡ ਸਟੈਂਡ ਕੀਤਾ ਜੀ। ਅੱਛਾ ਟੋਕਾ ਮਸ਼ੀਨ ਨਾ ਉਹਦੇ ਵਿੱਚ ਟਰੈਕਟਰ ਨਾਲ ਚੱਲਦੀ ਉਹ, ਅੱਛਾ ਤੇ ਉਹਦੇ ਨਾਲ ਮਕਈ ਨੂੰ ਕੁਤਰਿਆ ਠੀਕ ਹੈ। ਤੇ ਫਿਰ ਇਹਨੂੰ ਇੱਕ ਜਗ੍ਹਾ ਤੇ ਸਟਾਕ ਕਰਕੇ ਤੇ ਉਹ ਟਰੈਕਟਰ ਨਾਲ ਲਤੜਿਆ ਉਤੋਂ ਸੇਵ ਜੀ। ਕੀਤਾ। ਜੀ ਜੀ ਫਿਰ ਇੱਕ ਮਾਹ ਦੇ ਬਾਅਦ ਨਾ ਇਹ ਬਣ ਜਾਂਦਾ ਹੈ ਸਾਇਲੈਂਸ। ਕਹਿ ਲਓ ਕਿ ਤਿਆਰ ਹੋ ਇਹਦੀ ਜਾਂਦੀ ਗਜ਼ਾਈਅਤ ਤਾਂ ਇੱਕ ਮਾਹ ਦੇ ਬਾਅਦ ਸਾਇਲੈਂਸ। ਪੂਰੀ ਹੋ ਜਾਂਦੀ ਹੈ। ਤੇ ਇਹ ਠੀਕ ਰਹਿੰਦਾ ਪਸ਼ੂਆਂ ਲਈ ਹਾਂਜੀ ਮਵੇਸ਼ੀਆਂ ਲਈ। ਪਸ਼ੂ ਨੇ ਬਹੁਤ ਅੱਛਾ ਹੈ। ਚਲੋ ਜੀ ਕੀ ਬਾਤ ਹੈ। ਇਹ ਵੀ ਇੱਕ ਨਵੀਂ ਚੀਜ਼ ਸੀ ਜੀ। ਤੇ ਇੱਕ ਵਾਰੀ ਸਰਦੀ ਖੇਚਲ ਹੁੰਦੀ ਹੈ ਨਾ, ਹਾਂ ਹਾਂ ਹਾਂ, ਉਹ ਫਿਰ ਸੇਵ ਚੀਜ਼ ਹੈ, ਹਾਂ ਉਹ ਨਿਕਾਲ ਕੇ ਅਸੀਂ ਪਾਉਂਦੇ ਰਹਿੰਦੇ ਆ ਜਾਨਵਰਾਂ ਨੂੰ। ਅੱਛਾ ਜੀ। ਇਹ ਤੇ ਨਹੀਂ ਸਿੱਖੂ ਕਿਤੇ। ਇਹ ਅੱਗੇ ਖੂਹ ਹੀ ਆ। ਅੱਛਾ ਹਾਂਜੀ ਆ ਜਿੱਥੇ ਪਿੱਪਲ ਹੈ, ਇੱਥੇ ਖੂਹ ਹੀ ਸਰਦਾਰ ਬੂਟਾ ਸਿੰਘ ਦਾ। ਇਹ ਅੱਛਾ ਅੰਬ ਉਹਨਾਂ ਦੇ ਹੱਥਾਂ ਵਿੱਚ ਲੱਗਾ। ਆ ਜਿਹੜਾ ਅੰਬ ਏ, ਇੱਥੇ 3-4 ਬੂਟੇ ਅੰਬਾਂ ਦੇ ਹਨ, ਨੇਰੀ ਤੂਫਾਨ ਚ ਗਿਰ ਗਏ। ਠੀਕ ਹੈ। ਇੱਕ ਬੂਟਾ ਸਰਦਾਰ, ਜੀ 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 ਅੱਛਾ ਇੱਕ ਪੌਦਾ ਹੈ ਜਿਹੜਾ ਸਰਦਾਰ ਬੂਟਾ ਸਿੰਘ ਸਰਾ ਦੌਲੋ ਵਾਲੇ ਅੱਛਾ ਨਜ਼ਦੀਕ ਢੋਡਾ, ਹੂੰ ਤਹਿਸੀਲ ਪਸਰੂਰ, ਜ਼ਿਲ੍ਹਾ ਸਿਆਲਕੋਟ, ਪਿੰਡ ਦੌਲੋ ਵਾਲੀ। ਜੀ ਜੀ ਇਹ ਬੂਟਾ ਹਾਂ ਸਿਰਫ ਇਹਨੂੰ ਅਜੇ ਇੰਨਾ ਫਲ ਵੀ ਨਹੀਂ ਲੱਗਦਾ। ਹਾਂ, ਹਾਂ। ਆਹ ਸਰਦਾਰਾਂ ਦੀ ਨਿਸ਼ਾਨੀ ਨਿਸ਼ਾਨੀ ਉਹਨਾਂ ਦੀ ਰੱਖੀ, ਰੱਖੀ। ਉਹਨਾਂ ਦੀ ਮੁਹੱਬਤ ਚ ਰੱਖਿਆ। ਵਾਹ। ਤੇ ਇਹ ਬੂਟਾ ਉਹ ਹੀ ਛੱਡ ਗਏ ਹਨ, ਇਹ ਰਹਿ ਗਿਆ। ਇਹ ਬੂਟਾ ਬੂਟੇ ਸਿੰਘ ਦਾ। ਬੂਟੇ ਇਹ ਸਿੰਘ ਸਰਦਾਰ ਬੂਟੇ ਸਿੰਘ ਦਾ, ਬੂਟੇ ਸਿੰਘ ਸਰਦਾਰ ਸਰਾ ਬੂਟੇ ਸਿੰਘ ਦਾ ਦੌਲੋ। ਕੋਈ ਪਿੱਛੇ ਤੇ ਦੂਸਰਾ ਪਿੱਛੇ ਕੋਈ ਹੋਵੇ ਸੁਣਿਆ। ਤੇ ਜ਼ਰੂਰ ਉਹਨਾਂ ਨੂੰ ਚਾਹ ਚੜਨਗੇ ਜੀ। ਉਹਨਾਂ ਦੇ ਮੈਂ ਸਮਝਣਾ ਕੋਈ ਖੁਸ਼ੀ ਦਾ ਠਿਕਾਣਾ ਨਹੀਂ ਯਾਰ ਦੂਸਰੀ ਇੰਨਾ। ਗੱਲ ਇਹ ਜੀ, ਉਹਨਾਂ ਦੀ ਕਿ ਮੁਰਾਦ ਸਾਡੇ ਪੋਤਰਾ ਉਹਨਾਂ ਦਾ। ਸਾਡੇ ਵਾਸਤੇ ਉਹ ਈਦ ਦਾ ਦਿਨ ਹੋਏਗਾ, ਉਹਨਾਂ ਦਾ ਪੋਤਰਾ ਹੋਏ, ਹਾਂ ਕੋਈ ਉਹਨਾਂ ਦਾ ਪੁੱਤਰ ਪੁੱਤਰ ਹੋਏ, ਭਤੀਜਾ, ਦੋਤਰਾ, ਨਵਾਸਾ। ਹੂੰ ਇਹ ਸਾਡੇ ਖਾਨਦਾਨ ਦਾ ਵਾਸਤੇ, ਕੋਈ ਆਦਮੀ ਸਾਡੇ ਵਾਸਤੇ ਉਹ ਸਾਡਾ ਸਭ ਤੋਂ ਵੱਡਾ ਅਜ਼ੀਜ਼ ਹੋਏਗਾ। ਹਾਂ ਸਾਡੇ ਨਾਲ ਰਾਬਤਾ ਕਰਨ। ਸਾਡੇ ਨਾਲ ਰਾਬਤਾ ਕਰਨ। ਅਸੀਂ ਆਪਣਾ ਨੰਬਰ ਦੇ ਰਹੇ ਆ 0314 ਹੂੰ 714 2979। ਓਕੇ ਜੀ ਜੀ। ਓਕੇ ਤੇ ਬੜੀ ਜੀ ਖੁਸ਼ੀ ਹੋਈ। 714 2979। ਦੂਸਰਾ ਫਸਲ ਹੈ, ਜੀ ਜੀ ਕਿਸੇ ਸਿਆਣੇ ਨੇ ਆਖਿਆ ਔਰਤ ਵਾਸਤੇ ਮੇਲਾ ਬੁਰਾ, ਹਾਂ। ਫਸਲ ਵਾਸਤੇ ਤੇਲਾ ਬੁਰਾ, ਹਾਂ ਤੇ ਆਦਮੀ ਵਿਹਲਾ ਬੁਰਾ। ਵਾਹ ਬਿਲਕੁਲ ਠੀਕ। ਜੀ 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 ਹੋਰ ਕੁਝ ਸੁਣਾਓ। ਅੱਛਾ। ਏਦਾਂ ਦੇ ਬਰਾਲ ਦੇ ਮੇਰੇ ਦੂਸਰਾ ਜੀ ਕਿਸੇ ਨੇ ਸਿਆਣੇ ਨੇ ਆਖਿਆ ਉਹ ਸ਼ੇਰ ਹੈ, ਜੀਮ ਜੋੜ ਕੇ ਹੱਥ ਦੁਆ ਮੰਗੋ, ਹੂੰ ਜੀਮ ਜੋੜ ਕੇ ਹੱਥ ਦੁਆ ਮੰਗੋ, ਪੁੱਤਰ ਮਰਨਾ ਬੁੱਢੇ ਮਾਪਿਆਂ ਦੇ, ਹੂੰ ਬੂਟਾ ਲਾ ਕੇ ਵੱਲ ਨਾਲ ਖਿੱਚ ਲੈਂਦਾ, ਹਾਂ ਹੈ। ਪੱਤਰ ਸੁੱਕ ਜਾਂਦੇ ਨਾਲ ਛਾਪਿਆਂ ਦੇ, ਵਾਹ ਨਿੱਕੀ ਨਾਰ ਦਾ ਨਾ ਮਰੇ ਖਾਵੰਦ ਰੱਬਾ, ਉਮਰ ਲੰਘ ਜਾਂਦੀ ਵਿੱਚ ਸਿਆਪਿਆਂ ਦੇ, ਹੂੰ। ਨੱਕੋ ਨੱਕ ਸੁਹਾਗ ਵਾਲੀ ਟੁੱਟ ਜਾਂਦੀ ਤੇ ਬੂਹੇ ਬਹਿ ਜਾਂਦੀ ਮਾਪਿਆਂ ਦੇ। ਜੀ 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 ਬਿਲਕੁਲ ਠੀਕ। ਖੁਸ਼ੀ ਹੋਵੇ ਹੱਸਿਆ ਤੱਦ ਜਾਂਦਾ, ਸੱਜਣ ਹੋਣ ਦੁੱਖ ਸੁਣਾਏ ਜਾਂਦੇ, ਹੂੰ ਦੁੱਖਾਂ ਬਾਦ ਕਲੇਜੇ ਵਿੱਚ ਸ਼ੇਖ ਪੈਂਦਾ, ਹੂੰ ਸ਼ੇਖ ਬਾਦ ਨਹੀਂ ਮੋਤੀ ਪਰੋਏ ਜਾਂਦੇ, ਵਾਹ। ਪੁੱਤਰਾਂ ਬਾਦ ਨਹੀਂ ਜੱਗ ਤੇ ਨਾ ਰਹਿੰਦਾ, ਹੂੰ ਦੌਲਤ ਬਿਨਾ ਨਹੀਂ ਧੋਏ ਧੋਏ ਜਾਂਦੇ, ਜਾਂਦੇ। ਜਦੋਂ ਬੰਦੇ ਤੇ ਮੁਸੀਬਤ ਆਣ ਪੈਂਦੀ, ਅੰਗ ਸਾਗ ਭੈਣ ਭਾਈ ਟੋਏ ਜਾਂਦੇ, ਹੂੰ ਹੁਸਨ ਕਵੇ ਮੈਂ ਸਭ ਤੋਂ ਡਾਢਾ, ਦੁਨੀਆ ਮੇਰੀ ਗੱਲਾਂ ਕਰਦੀ, ਹੂੰ ਦੌਲਤ ਕਵੇ ਮੈਂ ਤੇਥੋਂ ਭਾਰੀ, ਦੁਨੀਆ ਮੇਰਾ ਪਾਣੀ ਭਰਦੀ, ਵਾਹ ਅਕਲ ਕਵੇ ਦੋਵੇਂ ਝੂਠੇ ਮੈਂ ਵਿੱਚ ਕਚਹਿਰੀ ਲੜਦੀ, ਹੂੰ ਤਕਦੀਰ ਕਵੇ ਤਿੰਨੇ ਹੀ ਪਾਗਲ ਮੈਂ ਜੋ ਚਾਹਾਂ ਕਰਦੀ, ਤਕਦੀਰ ਵਾਹ। ਮਿਲਿਆ ਮੇਟ ਕਰ ਛੱਡਦੀ। ਸਹੀ ਗੱਲ ਬਿਲਕੁਲ ਠੀਕ। ਕੀ ਬਾਤ ਕੀ ਬਾਤ ਬਹੁਤ ਤੇ ਵਧੀਆ ਜੀ। ਸਿਆਣਿਆਂ ਦਾ ਕਹਿਣਾ ਹੈ ਕਿ ਫਸਲ 'ਚ ਫਿਰਨਾ ਸੋਟੀ ਦਾ, ਹਾਂ ਫਸਲ 'ਚ ਫਿਰਦਿਆਂ ਤੁਹਾਡੇ ਹੱਥ 'ਚ ਸੋਟੀ ਹੋਣੀ ਚਾਹੀਦੀ ਹੈ, ਅੱਛਾ ਤਾਂ ਕਿ ਕੋਈ ਸੱਪ ਕੋਈ ਜ਼ਹਿਰੀਲਾ ਹਾਂ। ਜਾਨਵਰ, ਇਹ ਸੁਨਨਤ ਅਮਲ ਵੀ ਹੈ। ਜੀ, ਫਸਲ 'ਚ ਫਿਰਨਾ ਸੋਟੀ ਦਾ ਹਾਂ ਤੇ ਪੁੱਤਰ ਪਲੋਠੀ ਦਾ, ਹਾਂ ਹਾਂ ਤੇ ਦੁੱਧ ਪੀਣਾ ਝੋਟੀ ਦਾ, ਹਾਂ ਤੇ ਪਹਿਨਣਾ ਧੋਤੀ ਦਾ। ਹਾਂ ਕਿਉਂ ਜੀ? ਠੀਕ ਹੈ। ਪਹਿਨਣਾ ਧੋਤੀ ਦਾ, ਹਾਂ, ਮਤਲਬ- ਇਹ ਤਾਂ ਸਕਾਫਤ ਹੈ ਨਾ ਸਾਡੀ ਪੰਜਾਬ ਵੈਸੇ ਵੀ ਹਵਾ ਦੀ ਸਰਕੂਲੇਸ਼ਨ ਵਾਸਤੇ ਠੀਕ ਤੇ ਬੇਰ ਖਾਣਾ ਝੋਟੀ ਦਾ। ਹਾਂ ਹਾਂ ਵਾਹ ਜੀ। ਸਹੀ ਸਹੀ ਬਹੁਤ ਵਧੀਆ ਸਰ ਚਲੋ ਜੀ। ਜੀ, ਬੜੇ ਜ਼ਿੰਦਾ ਦਿਲ ਬੰਦੇ ਜਨਾਬ ਤੁਸੀਂ। ਮੈਂ ਇਨਸ਼ਾਅੱਲਾ ਨੈਕਸਟ ਟਾਈਮ ਹੀ ਤੁਹਾਡੇ ਨਾਲ ਜ਼ਰੂਰ ਮੁਲਾਕਾਤ ਕਰਾਂਗਾ। ਮੈਨੂੰ ਪਤਾ ਤੁਹਾਡੇ ਕੋਲ ਬਹੁਤ ਖਾਦਮ ਸਾਹਿਬ ਤੁਹਾਡੇ ਆ ਕੋਲ ਗਏ ਟਾਈਮ ਥੋੜਾ, ਹਾਂ ਹਾਂ ਮੈਂ 3 ਘੰਟੇ ਲਗਾਤਾਰ ਹੂੰ ਸ਼ੇਰ ਬੋਲ ਸਕਦਾ। ਅੱਛਾ ਇੰਟਰਵਿਊ ਦੇ ਸਕਦਾ ਪੂਰੀ ਤੇ ਇੰਡੀਆ ਤੱਕ ਤਕਵਾ ਰੱਖੋ ਰੱਬ ਤੇ ਰਿਜ਼ਕ ਮਿਲਸੀ ਹਮੇਸ਼, ਬੇਸ਼ੱਕ ਪੱਲੇ ਨਹੀਂ ਬੰਦੇ ਨਾ ਪੰਛੀ ਨਾ ਦਰਵੇਸ਼। ਬੇਸ਼ੱਕ ਅੱਲਾਹ ਤੇ ਤਕਵਾ ਰੱਖੋ, ਰੋਜ਼ੀ ਦਾ ਮਾਲਕ ਜੀ ਹੋ। ਜੀ 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 ਰੋਜ਼ੀ ਦੇਣ ਵਾਲਾ ਜੀ। ਸਲਾਮ ਅਲੈਕੁਮ। ਵਾਲੇਕੁਮ ਸਰਦਾਰਾਂ ਵਾਸਤੇ ਮੇਰਾ ਪੈਗਾਮ ਹੈ। ਓਕੇ ਜੀ ਬਹੁਤ ਤੇ ਸ਼ੁਕਰੀਆ।
ਉਹ ਸਾਡੇ ਅਜ਼ੀਜ਼ ਮੋਹਸਨ ਸਰ ਆਉਣ ਸਾਡੇ ਕੋਲ ਨਨਕਾਣਾ ਸਾਹਿਬ ਆਉਣ ਕਰਤਾਰ ਆਪਣਾ ਪਿੰਡ ਵੇਖਣ ਆਪਣਾ ਘਰ ਆਹ ਉਹਨਾਂ ਦੀਆਂ ਨਿਸ਼ਾਨੀਆਂ ਸੰਭਾਲ ਕੇ ਵਾਹ ਜੀ, ਆਹ ਆਪਣਾ ਨੰਬਰ ਵੀ ਦੇ ਦਿੱਤਾ। ਸਲਾਮ ਹੈ ਜੀ ਸਲਾਮ। ਹਾਂਜੀ ਸਰ ਜੀ, ਤੁਸੀਂ ਕੋਈ ਗੱਲ ਸੁਣਾਉਣ ਲੱਗੇ ਸਰ। ਅੱਛਾ ਜੀ, ਅਸੀਂ ਇਹ ਗੱਲ ਸੁਣਾਉਂਦੇ ਆ ਕਿ ਅਸੀਂ ਸਰਦਾਰ ਬੂਟਾ ਸਿੰਘ ਦੇ ਖੂਹ ਦੇ ਨਜ਼ਦੀਕ ਖਲੋਤੇ ਹਾਂ। ਸਰਦਾਰ ਬੂਟਾ ਸਿੰਘ ਦੌਲੋਵਾਲੀ ਨਜ਼ਦੀਕ ਢੋਡਾ, ਕਸਬਾ ਢੋਡਾ, ਲਾਗੇ ਪਿੰਡ ਰਾਮਪੁਰਾ, ਮਾਛੀ ਵਾਲੀ, ਥੇਥਰ ਵਾਲੀ, ਖਾਰਾ, ਮੇਗਾ, ਗੰਗੋਰ, ਭਾਗੋ ਵਾਲੀ, ਮੀਆਂ ਹਰਪਾਲ, ਬਾਗਾ, ਐਦਲਪੁਰ, ਪਹਾੜੰਗ, ਤਲਵੰਡੀ, ਭਿੰਡਰਾ, ਇਸ ਇਲਾਕੇ 'ਚ ਸਰਦਾਰ ਬੂਟਾ ਸਿੰਘ ਦੇ ਖੂਹ ਦੇ ਉੱਤੇ ਸੰਨ 47 ਤੋਂ ਪਹਿਲਾਂ ਉਹਨਾਂ ਦਾ ਰਕਬਾ ਸੀ। ਉਸ ਜਗ੍ਹਾ ਤੇ ਖਲੋ ਕੇ ਅਸੀਂ ਤਸਵੀਰ ਸਾਡੇ ਲੈ ਬਜ਼ੁਰਗਾਂ ਨੂੰ ਪਿਆ ਪਿਆ ਠੀਕ ਇਹ ਡੇਰਾ ਜੀ ਮੁਹੰਮਦ ਜਮੀਲ ਬਜਾੜ ਐਡਵੋਕੇਟ ਦਾ। ਜੀ 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 ਇਹ ਮਾਈਗ੍ਰੇਸ਼ਨ ਹੋ ਕੇ ਇੰਡੀਆ ਤੋਂ ਆਏ। ਠੀਕ ਹੈ ਜੀ ਇਹਨਾਂ ਦੇ ਬਜ਼ੁਰਗ ਜੀ ਕਬੂਤਰ ਅੱਛਾ ਕਬੂਤਰ ਸ਼ਬੂਤਰੀ ਰੱਖੇ ਜੇ ਸਾਂਝਾ ਪੰਜਾਬ ਚੈਨਲ ਮੈਂ ਅਕਸਰ ਸੁਣਨਾ YouTube ਤੇ ਵਰਿੰਦਰ ਦੇਖਦੇ ਸਿੰਘ ਪੱਖੋਕਿਆਂ ਦਾ। ਅੱਛਾ ਇਹ ਇੱਕ ਦੋ ਬੀਬੀਆਂ ਵੀ ਨੇ, ਮੈਂ ਉਹਨਾਂ ਦਾ ਪੱਖੋਕਿਆਂ ਦਾ ਮੈਂ ਬੜਾ ਉਹਨੂੰ ਲਾਈਕ ਕਰਨਾ। ਬਲਵਿੰਦਰ ਸਿੰਘ ਪੱਖੋਗੇ ਬਲਿੰਦਰ ਸਿੰਘ ਪੱਖੋਕੀ ਉਹ ਬੜਾ ਸੋਹਣਾ ਜਿਹਾ ਪ੍ਰੋਗਰਾਮ ਕਰ ਰਹੇ ਨੇ। ਬਲਕਿ ਅਗਲੇ ਦਿਨ ਮੈਨੂੰ ਬੜੀ ਜੀ ਖੁਸ਼ੀ ਹੋਈ ਹੈ ਕਿ ਉਹਨਾਂ ਨੇ ਸਾਡੀ ਦੋ ਮੁਸਲਮਾਨ ਔਰਤਾਂ ਉਧਰ ਫਸੀਆਂ ਹਨ ਕਿ ਸਰਦਾਰ ਬੱਗੂ ਸਿੰਘ ਤੇ ਸਰਦਾਰ ਐਡਵੋਕੇਟ ਕੁਲਵੰਤ ਸਿੰਘ ਚੱਬਾ ਸਾਹਿਬ ਜਿਹੜੀ ਅੰਮ੍ਰਿਤਸਰ ਹਾਈ ਕੋਰਟ ਦੀ ਐਡਵੋਕੇਟ ਨੇ, ਉਹਨਾਂ ਨੇ ਕੁਲਵੰਤ ਸਿੰਘ ਪੱਖੋਕੇ ਵਾਲਿਆਂ ਨੇ ਉਹਨਾਂ ਨੂੰ ਦੱਸਿਆ, ਉਹਨਾਂ ਨੇ ਜੁਰਮਾਨਾ ਭਰ ਕੇ ਸਾਡੀ ਦੋ ਮੁਸਲਮਾਨ ਔਰਤਾਂ ਨੂੰ ਤੇ ਇੱਕ ਬੱਚੀ ਨੂੰ ਰਿਹਾਈ ਦਵਾਈ ਹੈ। ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਨੇ ਆ। ਇਹ ਮੁਹੱਬਤ ਵਧਾਉਣ ਦਾ ਇੱਕ ਅੱਗੇ ਕਦਮ ਦਾ ਬਹੁਤ ਬਹੁਤ ਬੜਾ ਵੱਡਾ ਉਹਨਾਂ ਸਰ ਇੱਕ ਮੁਹੱਬਤ ਕੀਤੀ ਹੈ, ਪੰਜਾਬ ਦੀ ਸਕਾਫਤ ਨੂੰ ਫਰੋਗ ਦਿੱਤਾ ਤੇ ਉਹਨਾਂ ਦੀ ਮਿਹਰਬਾਨੀ। ਸਰਦਾਰ ਬੱਗੂ ਸਿੰਘ, ਬਲਵੰਤ ਸਿੰਘ ਪੱਖੋਕੀ, ਸਰਦਾਰ ਬੱਗੂ ਸਿੰਘ ਤੇ ਉਹ ਜਿਹੜੀ ਐਡਵੋਕੇਟ ਚੱਬਾ ਸਾਹਿਬ, ਉਹਨਾਂ ਨੇ ਸਾਰੇ ਸਾਡੇ ਤੇ ਇਹਸਾਨ ਕੀਤਾ। ਉਹਨਾਂ ਦੀ ਮਿਹਰਬਾਨੀ, ਸ਼ੁਕਰੀਆ। ਸਾਰੇ ਸਿੱਖਾਂ ਦਾ ਹੀ ਇੱਥੇ ਕੋਈ ਅੱਛਾ ਸਭ ਮਾਲਕ ਕੋਈ ਮਾਲ ਕੋਈ ਸੇ ਕੋਈ ਉਹੀ ਸਨ ਨੰਬਰਦਾਰਾਂ ਤੁਸੀਂ ਨਾਂ ਦੱਸੇ, ਇੱਕ ਦਾ ਨਾਂ ਦੱਸਿਆ ਮੰਗਲ ਸਿੰਘ ਤੇ ਇੱਕ ਦਾ ਨਾਂ ਇੱਕ ਸੌਣ ਸਿੰਘ। ਬੜੇ ਭਲੇ ਬਹੁਤ ਹੀ ਭਲੇ ਮਾਨਸਾ ਜੀ ਮਾਨੇ ਨਾਲ। ਅੱਛਾ ਠੀਕ ਹੈ। ਹਾਂ ਤੇ ਜ਼ਮੀਨ ਦੇ ਲਿਹਾਜ਼ ਨਾਲ ਅਸੀਂ ਵੇਖੀ ਤੇ ਮੰਗਲ ਸਿੰਘ ਭਾਰਾ ਹੀ ਜਾਂ ਆਪਣਾ ਸੌਣ ਸਿੰਘ? ਨਹੀਂ ਮੰਗਲ ਸਿੰਘ ਮੰਗਲ ਸਿੰਘ ਕੋਈ ਜ਼ਿਆਦਾ ਰਕਬਾ ਮਾਲ ਆ ਸਾਰਾ ਮਾਲ ਕੀ ਉਹ ਜੀ